ਬੰਦਾ ਸੀ ਇੱਕ ਬੜਾ ਠੀਕ ਠਾਕ ਮਾਲ ਡੰਗਰ ਦਾ ਵਪਾਰੀ ਸੀ, ਵਣਜ ਕਰਦਾ ਸੀ। ਚਲੋ ਰੱਬ ਦੀ ਕਰਨੀ ਐਸੀ ਹੋਈ ਬਈ ਉਹ ਕਰਜ਼ੇ ਥੱਲੇ ਆ ਗਿਆ, ਪੈਸੇ ਨਾ ਦੇਣ ਹੋਏ। ਜਿਨ੍ਹਾਂ ਨੇ ਮੇਰਾ ਮਤਲਬ ਕਰਜ਼ਾ ਲੈਣਾ ਹੁੰਦਾ ਭਾਈ ਸਲੀਮ, ਉਹ ਗੱਲਾਂ ਤੇ ਕਰਦੇ ਨੇ ਨਾ। ਫਿਰ ਜੇ ਵਾਅਦੇ ਤੇ ਨਾ ਆਪੜੀਏ, ਜਿਨ੍ਹਾਂ ਪੈਸੇ ਲੈਣੇ ਹੁੰਦੇ ਨੇ ਭਾਈ ਵਾਰਸ, ਉਹ ਫਿਰ ਗੱਲਾਂ ਸੁਣਾਉਂਦੇ ਨੇ। ਕਰਜ਼ਾ ਲੈਣ ਵਾਲੇ ਜਦੋਂ ਬੂਹੇ ਤੇ ਆਏ ਨਾ, ਤੇ ਉਹਨੇ ਆਖਿਆ ਵੀ ਪੈਸੇ, ਤੇ ਉਹਨੇ ਆਖਿਆ ਯਾਰ ਉਖੜ ਗਿਆ ਵਾਂ ਤੇ ਨਹੀਂ ਦੇਣ ਹੁੰਦੇ, ਫਲਾਣੀ ਤਰੀਕ ਨੂੰ ਦਿਆਂ ਦਾ। ਉਹਨੇ ਆਖਿਆ ਤੂੰ ਫਲਾਣਾ ਢੀਂਗੜਾ ਝੂਠਾ ਫਰਾਡੀ ਜਿਹਾ ਬੰਦਾ, ਤੂੰ ਜੇ ਫਲਾਣੀ ਤਰੀਕ ਨੂੰ ਤੂੰ ਪੈਸੇ ਨਾ ਦਿੱਤੇ ਤੇਰੇ ਫਲਾਣ ਢੀਂਗ ਕਰਨ। ਉਹਨੇ ਆਖਿਆ ਯਾਰ ਦਿਹਾੜਾ, ਚਲੋ ਵਾਅਦਾ ਕੀਤਾ। ਉਹ ਬੰਦੇ ਟੁਰ ਗਏ। ਜਿੱਦਣ ਦਾ ਉਹਨੇ ਵਾਅਦਾ ਕੀਤਾ ਸੀ ਬੰਦੇ ਆ ਗਏ। ਉਹਨੇ ਆ ਕੇ ਆਖਿਆ ਪੈਸੇ, ਤੇ ਆਖਣ ਲੱਗਾ ਪੈਸੇ ਨਹੀਂ ਬਣੇ। ਉਹਨੇ ਆਖਿਆ ਅਸੀਂ ਆਨੇ ਹਾਂ ਤੂੰ ਫਰਾਡੀ ਹੈ, ਤੇਰੀ ਹੈ। ਉਹਨਾਂ ਗਾਲਮੰਦਾ ਕੀਤਾ। ਇਹਨੇ ਫੇਰ ਵਾਅਦਾ ਮੁਵਾਦਾ ਕੀਤਾ ਤੇ ਯਾਰ ਮਾਫੀ ਦਿਓ, ਮੇਰਾ ਵਿਹੜਾ ਮੱਲ ਹੈ, ਮੇਰੀ ਸ਼ਰੀਕਾ ਬਰਾਦਰੀ, ਮੇਰਾ ਆਂਢ ਗਵਾਂਢ, ਮੈਨੂੰ ਨਾ ਕੋਈ ਮੋਹਲਤ ਦਿਓ। ਚਲੋ ਗਾਲਾਂ ਸ਼ਾਲਾਂ ਕੱਢ ਕੇ ਉਹ ਬੰਦੇ ਜੋ ਟੁਰ ਗਿਆ ਨਾ, ਇਸ ਬੰਦੇ ਦਾ ਬੱਚਾ ਅੰਦਰ ਸੌਂਦਾ ਸੀ ਪਿਆ। ਤੇ ਜਦੋਂ ਬਾਬਾ ਅੰਦਰ ਆਇਆ ਨਾ, ਤੇ ਮੁੰਡਾ ਆਪਣੇ ਪਿਓ ਨੂੰ ਗਾਲਾਂ ਕੱਢਣ ਲੱਗ ਪਿਆ। ਉਹਨੇ ਆਖਿਆ ਤੂੰ ਲੋਕਾਂ ਕੋਲੋਂ ਕਰਜ਼ਾ ਚੁੱਕਿਆ ਤੇ ਲੋਕਾਂ ਦੇ ਪੈਸੇ ਦੇਣੇ, ਤੇ ਦਿੰਦਾ ਕਿਉਂ ਨਹੀਂ? ਦੇ ਪੈਸੇ ਜਿਨ੍ਹਾਂ ਦੇ ਦੇਣੇ ਨੇ। ਤੇ ਬਾਬੇ ਨੂੰ ਗੁੱਸਾ ਚੜ ਗਿਆ ਤੇ ਉਹਨੇ ਆਖਿਆ ਗੱਲ ਸੁਣ, ਆ ਲੋਕ ਤੇ ਮੇਰੇ ਨਾਲ ਜੋ ਕਰਦੇ ਨੇ ਪੇ ਕਰਦੇ ਨੇ, ਆ ਜਿਵੇਂ ਤੂੰ ਪਿਆ ਕਰਨਾ ਨਾ ਤੇਰਾ ਬਣਦਾ ਨਹੀਂ। ਤਾਂ ਬਾਬੇ ਨੇ ਉਹ ਸ਼ੇਰ ਲਿਖਿਆ ਨਾ, ਉਹਨੇ ਆਖਿਆ ਲਾਮ ਲਾ ਕੇ ਤੁਸੀਂ ਮੈਨੂੰ ਗੱਲ ਕੀਤੀ, ਮੇਰਾ ਅੰਦਰੋਂ ਕਲੇਜਾ ਸਾੜਿਆ ਜੇ, ਲੋਕੀ ਦੇਣ ਤਾਨੇ ਪਰਵਾਹ ਕੋਈ ਨਹੀਂ, ਦਿਲ ਟੁੱਟਿਆ ਜਦੋਂ ਫੁੱਲ ਮਾਰਿਆ ਜੇ। ਦਿਨੇ ਸੌਵਾਂ ਤੇ ਰਾਤੀ ਉੱਠ ਦੌੜਾਂ, ਤੁਹਾਨੂੰ ਕਦੇ ਨਾ ਮਨੂ ਵਸਾਰਿਆ ਜੇ। ਓਏ ਅਜੇ ਮਰਨ ਦੀ ਰੁੱਤ ਤੇ ਨਹੀਂ ਸੀ ਕਸੂਰ ਮੰਦਾ, ਆਪੀ ਮੋਇਓ ਤੇ ਸਾਨੂੰ ਵੀ ਮਾਰਿਆ ਜੇ। ਬਾਬੇ ਆਖਿਆ ਲੋਕੀ ਦੇਣ ਤਾਨੇ ਪਰਵਾਹ ਕੋਈ ਨਹੀਂ, ਦਿਲ ਟੁੱਟਿਆ ਜਦੋਂ ਫੁੱਲ ਮਾਰਿਆ ਜੇ। ਓਏ ਉਹਨਾਂ ਗਾਲਾਂ ਕੱਢੀਆਂ, ਮੈਨੂੰ ਉਹਨਾਂ ਦਾ ਇੰਨਾ ਦੁੱਖ ਨਹੀਂ ਲੱਗਾ ਜਿੰਨਾ ਤੂੰ ਮੈਨੂੰ ਘਰੋਂ ਗਾਲਾਂ ਕੱਢ ਕੇ ਦੁੱਖ ਦਿੱਤਾ। ਤੇ ਮੁੰਡਾ ਆਖਣ ਲੱਗਾ ਦੇ ਪੈਸੇ, ਮੈਨੂੰ ਅੱਗੋਂ ਗੱਲਾਂ ਸੁਣਾਉਣਾ। ਤੇ ਆਖਣ ਲੱਗਾ ਫਿਰ ਗੱਲ ਸੁਣ, ਇਹ ਜਿਨ੍ਹਾਂ ਲੋਕਾਂ ਦਾ ਮੈਂ ਕਰਜ਼ਾ ਦੇਣਾ ਨਾ, ਮੈਂ ਕੋਈ ਜੂਆ ਨਹੀਂ ਖੇਡਿਆ, ਪੈਸੇ ਚੁੱਕ ਕੇ ਸ਼ਰਾਬਾਂ ਨਹੀਂ ਪੀਤੀਆਂ, ਮੁਜਰੇ ਨਹੀਂ ਵੇਖੇ, ਸੈਣਮੇ ਨਹੀਂ ਵੇਖੇ, ਠੇਠਰ ਨਹੀਂ ਵੇਖੇ। ਉਹ ਸ਼ਦਾਈਆ ਮੈਂ ਪੈਸੇ ਚੁੱਕ ਕੇ ਕਰਜ਼ਾ ਚੁੱਕ ਕੇ ਤੇ ਤੁਹਾਡੇ ਤੇ ਖਰਚ ਕਰਦਾ ਰਿਹਾ। ਤੇ ਜੇ ਇੰਨਾ ਗੁੱਸਾ ਲੱਗਦਾ ਨਾ ਤੇ ਦਿਓ ਪੈਸੇ, ਕੰਮ ਕਰੋ। ਇਥੋਂ ਘਰ ਜੋ ਮੋਬਾਈਲ ਤੇ ਟਿਕਟਾਕਾਂ ਚਲਾਉਂਦੇ ਰਹਿੰਦੇ, ਦਿਓ ਕਰਜ਼ਾ, ਕੰਮ ਕਰੋ। ਤੇ ਮੁੰਡੇ ਨੇ ਕੱਪੜੇ ਧੋਣ ਵਾਲਾ ਸੋਟਾ ਫੜ ਕੇ ਪਿਓ ਦੇ ਸਿਰ 'ਚ ਕੱਢ ਮਾਰੇ। ਜਦੋਂ ਸੋਟਾ ਮਾਰਿਆ ਸਿਰ ਪਾਟ ਗਿਆ। ਸਿਰ ਪਾਟ ਗਿਆ ਤੇ ਜਿੱਥੇ ਉਹ ਬਾਬੇ ਨੂੰ ਕੋਈ ਹਮਾਮਾਨ ਸੀ ਨਾ, ਸਰ ਜੀ ਬਾਬੇ ਨੇ ਉਹ ਮੇਰਾ ਮਤਲਬ ਪਾਟਾ ਸਿਰ ਉੱਤੇ ਪਰਨਾ ਰੱਖਿਆ, ਪਰਨਾ ਵੀ ਲਵੋ ਲਵਾਣ ਤੇ ਆਪਣੇ ਹਮੇ ਮਾਣ ਵਾਲੇ ਥਾਂ ਟੁਰ ਗਿਆ। ਹੁਣ ਰੌਲਾ ਪਿਆ, ਅਸੀਂ ਆਂਢ ਗਵਾਂਢ ਤੇ ਸੁਣਦੇ ਸਨ ਨਾ ਪੇ ਸਾਰੇ, ਵੇੜਾ ਮਾਲਾ। ਉਹ ਜਿਨ੍ਹਾਂ ਲੋਕਾਂ ਨੂੰ ਵਾਕਿਆ ਦਾ ਪਤਾ ਸੀ ਉਹ ਵੀ ਬਾਬੇ ਦੇ ਪਿੱਛੇ ਉਸੇ ਘਰ ਹੀ ਟੁਰ ਗਏ। ਤੇ ਜਿਹੜੇ ਘਰ ਗਿਆ ਸੀ ਨਾ, ਘਰ ਵਾਲੇ ਨੇ ਪੁੱਛਿਆ ਵੀ ਜਣਿਆ ਕਿਵੇਂ ਆਇਆ? ਤੇ ਉਹਨੇ ਆਖਿਆ ਭਾ ਕੁਝ ਵੀ ਨਹੀਂ ਹੋਇਆ, ਐਨਾ ਪੌੜੀਆਂ ਤੋਂ ਡਿੱਗ ਪਿਆ ਵਾਂ ਤੇ ਹਾਸੀ ਵੱਜੀ ਹੈ ਤੇ ਸਿਰ ਪਾਟ ਗਿਆ। ਫੇਰ ਵੀ ਭਰਮ ਰੱਖਿਆ ਪੁੱਤਰਾਂ ਦਾ, ਫੇਰ ਵੀ ਭਰਮ ਰੱਖਿਆ, ਬੇਇੱਜ਼ਤ ਨਹੀਂ ਕੀਤਾ। ਤੇ ਉਹ ਜਿਹੜੇ ਲੋਕ ਸਨ ਨਾ, ਜਿਹੜੇ ਵਹਿੰਦੇ ਸਨ ਪਏ, ਉਹਨਾਂ ਜਾ ਕੇ ਨਾ ਤੇ ਉਹ ਘਰ ਵਾਲੇ ਨੂੰ ਦੱਸਿਆ ਵੀ ਝੂਠ ਮਾਰਦਾ ਪਿਆ ਕਿ ਪੌੜੀਆਂ ਤੋਂ ਡਿੱਗ ਕੇ ਸਿਰ ਪਾਟਾ, ਵੀ ਮੁੰਡੇ ਸੋਟਾ ਮਾਰ ਕੇ ਸਿਰ ਪਾੜਿਆ। ਤੇ ਉਹ ਘਰ ਵਾਲੇ ਨੂੰ ਆਖਿਆ, ਉਹਨੇ ਆਖਿਆ ਜਾਓ ਸਾਰੇ ਆਪੋ ਆਪਣੀ ਘਰੀ ਟੁਰ ਜੋ, ਮੈਂ ਜਾਣਾ ਤੇ ਇਹ ਜਾਣਾ, ਤੁਸੀਂ ਪਿੱਛੇ ਆ ਗਏ। ਲੋਕ ਟੁਰ ਟਰਾ ਗਏ। ਉਸ ਜਣੇ ਨੇ ਪੁੱਛਿਆ ਵੀ ਕੀ ਗੱਲ ਹੀ, ਕਿਵੇਂ ਸਿਰ ਪਾਟਿਆ? ਵਾਕਈ ਮੁੰਡੇ ਉਸ ਆਖਿਆ ਵਾਕਈ। ਫਿਰ ਮੁੰਡੇ ਮਾਰਿਆ। ਹੁਣ ਲੋਕਾਂ ਦੱਸ ਛੜਿਆ ਤੈਨੂੰ, ਮੈਂ ਤੇ ਨਹੀਂ ਦੱਸਣਾ, ਤੇ ਮੁੰਡੇ ਮਾਰਿਆ। ਤੇ ਉਹਨੇ ਆਖਿਆ ਕਿਉਂ? ਤੇ ਉਸ ਆਖਿਆ ਯਾਰ ਤੈਨੂੰ ਪਤਾ ਮੈਂ ਕੋਈ ਕਰਜ਼ਾ ਦੇਣਾ ਲੋਕਾਂ ਦਾ ਤੇ ਨਹੀਂ ਦੇਣ ਹੁੰਦਾ ਪਿਆ, ਤੇ ਉਹ ਇਸ ਵਜ੍ਹਾ ਤੋਂ। ਮੁੰਡੇ ਨੇ ਜਿਹੜਾ ਨਾ ਗੁੱਸਾ ਕੀਤਾ ਵੀ ਉਹ ਗਾਲਾਂ ਕੱਢਦੇ ਨੇ ਲੋਕ ਆ ਕੇ, ਕਰਜ਼ਾ ਲੈਣ ਵਾਲੇ ਬੂਹਾ ਖੜਕਾਉਂਦੇ ਨੇ, ਤਾਂ ਉਹਨੇ ਮਾਰਿਆ। ਉਸ ਆਖਿਆ ਮੇਰਾ ਵੇਲੀ ਵੱਜਾ ਕੱਟਾ, ਉਹ ਵਿਕੇ 5000 ਦਾ, ਉਹ ਵਿਕੇ 5 ਲੱਖ ਦਾ, ਜਾਂ ਕੱਟਾ ਵੇਚ ਲੈ ਤੇ ਵਿੱਚੋਂ ਕਰਜ਼ਾ ਦੇ ਲੋਕਾਂ ਨੂੰ। ਅਗਲਾ ਭਲਕ ਹੋਇਆ ਤੇ ਜਣੇ ਨੇ ਉਹ ਬਾਬੇ ਦਾ ਕੱਟਾ ਖੋਲਿਆ, ਜਾ ਕੇ ਉਹਨੇ ਵੇਚਿਆ ਤੇ 1,68,000 ਦਾ ਕੱਟਾ ਵਿਕਿਆ। ਲੈ ਕੇ ਆਇਆ ਤੇ ਆਖਣ ਲੱਗਾ ਭਾ ਕੱਟਾ ਇਹਨਾਂ ਦਾ ਵਿਕਿਆ। ਉਹਨੇ ਆਖਿਆ ਕਿੰਨਾ ਕੁ ਹੈ ਹੀ ਕਰਜ਼ਾ? ਉਹਨੇ ਆਖਿਆ ਇੰਨਾ। ਉਸ ਆਖਿਆ ਚੱਲ ਜਿਹੜੇ ਬਹੁਤੇ ਕਾਲੇ ਨੇ ਉਹਨਾਂ ਨੂੰ ਦੇ ਹਾਂ। ਦਿੱਤਾ ਕਰਜ਼ਾ ਉਹਨੇ ਵਿੱਚੋਂ, ਬਾਕੀਆਂ ਨਾਲ ਲਹਿਦ ਮੁਆਦੇ ਕੀਤੇ। ਹੋਇਆ ਇਸੇ ਤਰ੍ਹਾਂ ਬਈ
ਆਖਣ ਲੱਗਾ ਵੀ ਮੈਂ ਭਾ ਤੇਰੇ ਕੋਲੋਂ ਨਹੀਂ, ਆਪਣੇ ਘਰ ਨਹੀਂ ਹੁਣ ਜਾਣਾ, ਮੇਰਾ ਦਿਲ ਟੁੱਟ ਗਿਆ, ਮੇਰੇ ਬੱਚਿਆਂ ਨੇ ਮੇਰੇ ਨਾਲ ਇਹ ਕੀਤਾ, ਮੈਂ ਨਹੀਂ ਜਾਣਾ ਘਰ। ਤੇ ਉਸ ਆਖਿਆ ਤੈਨੂੰ ਕਿਸੇ ਕੱਢੇ ਆ, ਤੂੰ ਇੱਥੇ ਰਿਹਾ ਰਹੋ। ਹਾਂ ਚਲੋ ਦਿਹਾੜੇ ਕੋਈ 8 ਉੱਥੇ ਘਰ ਰਿਹਾ। ਇੱਕ ਦਿਨ ਨਾ ਤਾਸ਼ ਲੋਕ ਪੇ ਖੇਡਦੇ ਹਨ, ਤੇ ਤਾਸ਼ ਵੇਖਣ ਵਾਸਤੇ ਨਾ ਵੀ ਚਲੋ ਮੈਂ ਨਾ ਝੱਟ ਆਪਣਾ ਦਿਲ ਆਰੇ ਲਾਣਾ, ਅੰਦਰ ਰਹਿ ਕੇ ਥੱਕ ਗਿਆ, ਬੋਰ ਹੋ ਗਿਆ ਨਾ। ਤੇ ਜਿਹੜੇ ਵੇਲੇ ਉਹ ਗਿਆ ਨਾ, ਤੇ ਉਹ ਜੀਆਂ ਨੂੰ ਪਤਾ ਸੀ ਨਾ ਵੀ ਅੰਦਰੋਂ ਦੁਖੇ ਆ, ਤੇ ਉਹ ਪੀੜਾ ਜਿਹਾ ਦਿੱਤਾ ਇੱਕ ਨਾ ਕੁਰਸੀ ਜੀ ਦੀ, ਤੇ ਆਖਿਆ ਵੀ ਇੱਥੇ ਬਹਿ ਜਾ ਤੇ ਬਹਿ ਕੇ ਵੇਖ ਗੇਮ। ਉਹ ਜਿਵੇਂ ਮੈਂ ਬੈਠਾ ਨਾ, ਇਹ ਇੰਜ ਕਰਕੇ ਵੇਖਣ ਵਾਲੇ ਦੱਸਦੇ ਨੇ ਵੀ ਇੰਜ ਕਰਕੇ ਬੈਠਾ, ਬਾਕੀ ਥੱਲੇ ਬਹਿ ਕੇ ਤਾਸ਼ ਪੇ ਖੇਡਦੇ ਨੇ। ਤੇ ਇੰਜ ਪਿਆ ਵਹਿੰਦਾ, ਸਵੇਰੇ ਕੋਈ 8-9 ਦਾ ਟਾਈਮ, ਤੇ ਵਹਿੰਦਾ ਵਹਿੰਦਾ ਹੀ ਨਾ ਉਹਨਾਂ ਦੇ ਉੱਤੇ ਹੀ ਜਾ ਪਿਆ। ਉਹ ਆਲ ਦੁਆਲੇ ਵਾਲਿਆਂ ਨੇ ਫੜਿਆ, ਉਹਨੇ ਆਖਿਆ ਉੱਠ ਕੀ ਹੋਇਆ ਕੀ ਹੋਇਆ। ਉਹ ਨਾਲ ਹੀ ਕੈਰੀ ਡੱਬਾ ਖਲੋਤਾ ਸੀ, ਉਹਨਾਂ ਭੱਜ ਕੇ ਕੈਰੀ ਡੱਬਾ ਜਿਹੜਾ ਨਾ ਮੁੰਡੇ ਨੂੰ ਆਖਿਆ ਡੱਬਾ ਲਿਆ, ਉਹ ਡੱਬੇ 'ਚ ਪਾਇਆ, ਡਾਕਟਰ ਕੋਲ ਖੜਿਆ। ਕੋਈ 20 ਮਿੰਟ ਦਾ ਰਾਸਤਾ ਹੈ ਸੀ ਹਸਪਤਾਲ ਦਾ। ਹਸਪਤਾਲ ਖੜਿਆ, ਡਾਕਟਰਾਂ ਨੇ ਟੂਟੀਆਂ ਛੂਟੀਆਂ ਲਾ ਕੇ ਚੈੱਕ ਕੀਤਾ, ਤੇ ਉਹਨੇ ਆਖਿਆ ਵੀ ਇਹਨੂੰ ਕੋਈ 15-20 ਮਿੰਟ ਹੋਏ ਨੇ, ਜਣਾ ਗੁਜ਼ਰ ਗਿਆ, ਫੌਤ ਹੋ ਗਿਆ, ਦੀ ਡੈਥ ਹੋ ਗਈ। ਚਲੋ ਲਾਸ਼ ਪਿੰਡ ਲਿਆਂਦੀ, ਕਹਿਰਾਮ ਮਚ ਗਿਆ ਹਰ ਪਾਸੇ ਹੀ। ਮੇਰਾ ਮਤਲਬ ਹੈ ਯਕਦਮ ਅਚਾਨਕ ਮੌਤ ਹੋਈ ਨਾ, ਰੌਲਾ ਪੈ ਗਿਆ, ਮਸੀਤਾਂ 'ਚ ਐਲਾਨ ਹੋ ਗਿਆ ਵੀ ਇੰਨਾ ਲਿਲਾ ਬਾਈ ਨਾ ਲੈ ਰਾਜੀ, ਹੁਣ ਫਲਾਣਾ ਫੌਤ। ਉਹ ਲੋਕ ਆਖਣਾ ਇਹ ਕੱਲ ਵੇਖਿਆ, ਆ ਸਵੇਰੇ ਵੇਖਿਆ, ਆ ਝੱਟ ਪਹਿਲਾਂ ਵੇਖਿਆ, ਉਹਨਾਂ ਆਖਿਆ ਫੌਤ ਹੋ ਗਈ। ਚਲੋ ਲਾਸ਼ ਪਿੰਡ ਆ ਗਈ, ਸਵੇਰ ਦਾ ਟਾਈਮ ਸੀ ਜਦੋਂ ਜਣਾ ਫੌਤ ਹੋਇਆ। ਐਲਾਨ ਹੋ ਗਿਆ ਵੀ ਡੀਗਰ ਤੋਂ ਬਾਅਦ ਤੇ ਸ਼ਾਮ ਤੋਂ ਪਹਿਲਾਂ, ਅਸਰ ਤੋਂ ਬਾਅਦ ਜਨਾਜ਼ਾ ਬਾਈ। ਮੁਲਕ ਹੋਮ ਹਮਾ ਕੇ ਇਕੱਠਾ ਹੋ ਗਿਆ, ਅਚਾਨਕ ਮੌਤ ਸੀ ਨਾ, ਇਕੱਠੇ ਹੋ ਗਏ। ਜਦੋਂ ਮੰਜੀ ਚੁੱਕੀ ਆ ਤੇ ਜਨਾਜ਼ਗਾ ਖੜਨ ਲੱਗੇ ਨੇ, ਉਹ ਮੁੰਡਾ ਜਿਹਨੇ ਆਪਣੇ ਪਿਓ ਦਾ ਸਿਰ ਸੋਟਾ ਮਾਰ ਕੇ ਤੇ ਸਿਰ ਪਾੜਿਆ ਸੀ, ਜਦੋਂ ਉਹ ਮੁੰਡਾ ਗਾਂਹ ਹੋ ਕੇ ਤੇ ਆਪਣੇ ਪਿਓ ਦੀ ਮੰਜੀ ਨੂੰ ਮੋਢਾ ਦੇਣ ਲੱਗਾ ਨਾ, ਚੰਗਾ ਜਣਾ ਸੀ ਕੋਈ 6.5 ਫੁੱਟਾ, ਤੇ ਹੈ ਵੀ ਚੰਗਾ, ਮੇਰਾ ਮਤਲਬ ਜੱਤੀ ਸੱਤੀ, ਉਹਨੇ ਉਸ ਮੁੰਡੇ ਦੇ ਮੂੰਹ ਤੇ ਇੰਜ ਧੜ ਕਰਦੇ ਸੱਟ ਮਾਰੀ। ਉਹਨੇ ਆਖਿਆ ਇਹਨੂੰ ਜੇ ਸਹਾਰਾ ਦੇਣਾ ਸੀ ਤੇ ਜਿਉਂਦੇ ਨੂੰ ਲੋੜ ਸੀ, ਅਸੀਂ ਤੇ ਜਾਨ ਇਕੱਠਾ ਹੋਏ ਆ। ਜੇ ਇਹਨੂੰ ਆਸਰਾ ਦੇਣਾ ਸੀ ਤੇ ਇਹਨੂੰ ਲੋੜ ਜਿਉਂਦੇ ਨੂੰ ਸੀ, ਅੱਜ ਤੇ ਮੁਲਕ ਇਕੱਠਾ ਹੋਇਆ, ਤੇ ਅੱਜ ਤੇ ਸਾਰੇ ਮੋਢਾ ਪੇ ਦਿੰਦੇ, ਤੁਹਾਡੇ ਸਹਾਰੇ ਦੀ ਲੋੜ ਜਿਉਂਦਿਆਂ ਸੀ। ਤੇ ਬਾਬਾ ਸਰਦਾਰ ਬੋਲ ਪਿਆ, ਉਹਨੇ ਆਖਿਆ ਸਹਿਕ ਸਹਿਕ ਕੇ ਜਿਨ੍ਹਾਂ ਨੂੰ ਮਰ ਗਿਆ ਮੈਂ, ਅੱਜ ਸਦਰਾਂ ਵਾਰਨ ਲਈ ਆ ਗਏ ਨੇ। ਉਹ ਲੀਰਾਂ ਪਾਟੀਆਂ ਵੇਖ ਕੇ ਜੋ ਹੱਸਦੇ ਸਨ, ਅੱਜ ਕਫਨ ਸੰਵਾਰਨ ਨੂੰ ਆ ਗਏ ਨੇ। ਤੇ ਫੜੀ ਬਾਣ ਵਿੱਚ ਮੁਸੀਬਤਾਂ ਦੇ, ਉਹ ਕਬਰ ਵਿੱਚ ਉਤਾਰਨ ਲਈ ਆ ਗਏ ਨੇ। ਉਹ ਜਿੰਨਾ ਫੁੱਲਾਂ ਨੂੰ ਸਹਿਕ ਸਰਦਾਰ ਮੋਇਆ, ਕਬਰ ਉੱਤੇ ਖਿਲਾਰਨ ਨੂੰ ਆ ਗਏ। ਜਿੰਨਾ ਫੁੱਲਾਂ ਨੂੰ ਸਹਿਕ ਸਰਦਾਰ ਮੋਇਆ, ਉਹ ਕਬਰ ਉੱਤੇ ਖਿਲਾਰਨ ਲਈ ਆ ਗਏ ਨੇ। ਗੱਲ ਇਹ ਵੇ, ਇਹ ਗੱਲਾਂ ਮੈਂ ਸੁਣਾਨਾ ਤੇ ਇਹ ਵੇਖਣ ਵਾਲਿਆਂ ਨੂੰ ਦੱਸਣਾ, ਮੇਰਾ ਕਿਹੜਾ ਮੰਜਣ ਵੇਖਦਾ। ਇਹ ਸਿਰਫ ਗੱਲ ਆਨਾ कि अगरचे अंदाजे बयां शोख नहीं है, काश के तेरे दिल में उतर जाए मेरी बात। क्या वैस को मनखी रोना रोंदा पिया। ये मत्तां लोकां वास्ते ते नहीं, ये मत्तां मेरे अपने वास्ते भी ने। ਉਹ ਮੌਲਵੀ ਮਸੀਤੇ ਐਲਾਨ ਕੀਤਾ, ਉਹਨੇ ਆਖਿਆ ਅੱਲਾ ਦੇ ਨੇਕ ਬੰਦੇ ਪੂਰੀ ਕਿੱਥੋਂ ਪੈਣੀ ਖਤਮ, ਤੇ ਤੁਸੀਂ ਦਵਾਉਂਦੇ ਨਹੀਂ। ਖਤਮ ਸ਼ਤਮ ਦਵਾਇਆ ਕਰੋ, ਰੋਟੀ ਟੁੱਕਰ ਕੇ ਲਿਆ ਕਰੋ। ਜ਼ੁਮੇਰਾਤ ਦਾ ਦਿਨ ਅੱਜ ਦੇ ਤੁਸੀਂ, ਮੇਰਾ ਮਤਲਬ ਘਰਾਂ ਦੇ ਵਿੱਚ ਇਸੇ ਤਰ੍ਹਾਂ ਹੀ ਪੜੋਲੀਆਂ ਭਰੀਆਂ ਨੇ, ਤੇ ਕੋਈ ਕੁੱਕੜ ਸ਼ੁੱਕੜ, ਕੋਈ ਹਲਵਾ ਖੀਰ, ਕੋਈ ਖਤਮ ਹੋਣਾ ਚਾਹੀਦਾ। ਤੇ ਉਹ ਐਲਾਨ ਕਰਕੇ ਮਸੀਤੋਂ ਤੇ ਘਰ ਆ ਗਿਆ, ਤੇ ਆਉਂਦਿਆਂ ਨੂੰ ਆਪਣੀ ਬੀਬੀ ਨੇ ਨਾ ਤੌੜੀ ਦੇ ਵਿੱਚ ਉਹ ਕੁੱਕੜ ਪਾਏ ਆ, ਤੇ ਆਖਣ ਲੱਗਾ ਅੱਜ ਕੀ ਰਿੱਝਦਾ ਪਿਆ। ਤੇ ਆਖਣ ਲੱਗੀ ਤੂੰ ਐਲਾਨ ਨਹੀਂ ਕੀਤਾ ਮਸੀਤ ਵੀ ਖਤਮ ਸ਼ਤਮ ਦਵਾਉਣਾ ਚਾਹੀਦਾ, ਜੁਮੇਰਾਤ ਮੈਂ ਖਤਮ ਦਵਾਉਣ ਵਾਸਤੇ ਕੁੱਕੜ ਦਿੰਨੇ। ਤੇ ਉਸ ਆਖਿਆ ਕਰਮਾਂ ਵਾਲੀ, ਉਹ ਵਾਸਤੇ ਲੋਕਾਂ ਵਾਸਤੇ, ਅਸੀਂ ਤੁਹਾਡੇ ਵਾਸਤੇ ਤੂੰ ਆਪਣੇ ਬੇੜਾ ਰੋਲ। ਇਹ ਗੱਲਾਂ ਤੇ ਲੋਕਾਂ ਵਾਸਤੇ ਸਨ, ਆਪਣੇ ਉੱਤੇ ਤੇ ਲਾਗੂ ਨਹੀਂ ਹੁੰਦਾ। ਗੱਲਾਂ ਦਾ ਸਵਾਦ ਤਾਂ ਹੁੰਦਾ ਜੇ ਅਮਲੀ ਤੌਰ ਤੇ ਵੀ ਉੱਤੇ ਮੇਰਾ ਮਤਲਬ ਅਮਲ ਦਰਾਮਦ ਹੋਵੇ ਨਾ। ਵਾਜ਼ਾਂ ਪਈਆਂ ਕੀਤੀਆਂ, ਬਹਿ ਕੇ ਤਕਰੀਰਾਂ ਪਈਆਂ ਕੀਤੀਆਂ, ਐਲਾਨ ਪਏ ਕੀਤੇ, ਨਸੀਹਤਾਂ ਪਈਆਂ ਕੀਤੀਆਂ ਕਿ ਮੇਰਾ ਮਤਲਬ ਇੰਜ ਕਰ ਲੋ, ਇੰਜ ਕਰ ਲੋ, ਇੰਜ ਕਰ ਲੋ। ਤੇ ਜਦੋਂ ਆਪਣੇ ਉੱਤੇ ਅਮਲ ਦੀ ਵਾਰੀ ਆਈ, ਉਦੋਂ ਅਮਲ ਕੋਈ ਨਹੀਂ। ਯਾਦ ਰੱਖਿਓ, ਜਿਹੜੇ ਬੰਦੇ ਦੇ ਕੌਲ ਔਰ ਫੇਲ ਅੰਦਰ ਤਜ਼ਾਦ ਹੋਵੇ, ਕੌਲ ਆਂਦੇ ਨੇ ਗੱਲ ਨੂੰ, ਫੇਲ ਆਂਦੇ ਨੇ ਕੰਮ ਨੂੰ, ਯਾਨੀ ਗੱਲ ਤੇ ਕੰਮ ਮਿਲਦਾ ਹੀ ਨਹੀਂ ਪਿਆ, ਉਹ ਬੰਦਾ ਕਿਸੇ ਘੜੇ ਦਾ ਟੱਕਰ ਨਹੀਂ ਹੁੰਦਾ। ਕਦੀ ਉਸ ਬੰਦੇ ਦੀ ਬਹਿਣੀ ਨਾ ਬਹੁ ਜਿਹਦੀ ਗੱਲ ਹੋ ਰਹੀ ਤੇ ਕੰਮ ਹੋ ਰਿਹਾ। ਕੋਈ ਸ਼ੱਕ ਨਹੀਂ, ਜਿਹੜੀ ਗੱਲ ਕਰਨਾ ਉਸ ਗੱਲ ਦੇ ਉੱਤੇ ਅਮਲ ਆਪ ਵੀ ਹੋਣਾ ਚਾਹੀਦਾ, ਤੇ ਜਿਹੜਾ ਕੰਮ ਕਰਨਾ ਫਿਰ ਗੱਲਾਂ ਵੀ ਤੇਰੀਆਂ ਉਂਝਦੀਆਂ ਹੋਣੀਆਂ ਚਾਹੀਦੀਆਂ।
वरना इंज ना होवे कि हाथी दे दांत खाने के और दिखाने के और। ਸੁਭਾਨ ਅੱਲਾਹ। और याद रखियो जेड़ा बंदा बातूनी बनावटी गल्लां करे, जेड़ा बंदा रटियां रटाइयां गल्लां करे, अमल ना होवे, ਉਹ ਇੱਥੋਂ ਉਤਾਂ ਉਤਾਂ ਗੱਲ ਕਰੇਗਾ। ਔਰ ਯਾਦ ਰੱਖਿਓ ਜੇ ਉਹ ਇੱਥੋਂ ਉਤਾਂ ਉਤਾਂ ਗੱਲ ਕਰੇਗਾ, ਦਿਲੋਂ ਨਾ ਕਰੇਗਾ, ਤੇ ਸੁਣਨ ਵਾਲਿਆਂ ਦੇ ਵੀ ਸਿਰਫ ਇੱਥੋਂ ਤੱਕ ਰਹੇਗੀ, ਇੱਥੋਂ ਸੁਣਨਗੇ, ਇੱਥੋਂ ਕੱਢ ਛੱਡਣਗੇ। ਜੇ ਚਾਹੁੰਦੇ ਹੋ ਕਿ ਗੱਲ ਦੇ ਵਿੱਚ ਜਾਨ ਹੋਵੇ, ਗੱਲ ਦਾ ਅਸਰ ਹੋਵੇ, ਫਿਰ ਗੱਲ ਦਿਲੋਂ ਕਰੋ ਤਾਂ ਕਿ ਅਗਲੇ ਦੇ ਦਿਲ ਤੇ ਅਸਰ ਹੋਵੇ। ਤੇ ਦਿਲੋਂ ਗੱਲ ਤੇ ਤਾਂ ਉੱਠੇਗੀ ਨਾ ਜੇ ਅਮਲ ਵੀ ਕਰਦਾ ਹੋਇਆ ਤੇ। ਸੋ ਅੱਜ ਦੀ ਸਾਡੀ ਇਹ ਮਹਿਫਲ, ਸਾਡਾ ਇਹ ਪ੍ਰੋਗਰਾਮ, ਆਪਣੀ ਬੈਠਕ ਦਾ ਇਹ ਪ੍ਰੋਗਰਾਮ ਇਤਵਾਰ ਦਾ ਦਿਨ ਹੈ, सन 2024 ਤੇ 22 ਸਤੰਬਰ। ਔਰ ਅੱਜ ਮੇਰੇ ਖਿਆਲ ਦੇ ਮੁਤਾਬਕ ਅੱਸੂ ਦੀ 7-8 ਤਰੀਕ ਹੋ ਗਈ ਹੈ, ਜਿਵੇਂ ਰਬੀਉਲ ਅਵਲ ਦੀ 17 ਤਰੀਕ ਹੋ ਗਈ। ਤੇ ਸਾਡਾ ਇਹ ਪ੍ਰੋਗਰਾਮ ਇੱਥੇ ਬਹਿ ਕੇ ਰਿਕਾਰਡ ਹੋ ਰਿਹਾ। ਮੇਰੇ ਬੜੇ ਬੜੇ ਚੇਚੇ ਪ੍ਰਾਹੁਣੇ ਅਲਹਮਦੁਲਿਲਾ ਪੰਜਾਬ ਦੇ ਮੁਖਤਲਿਫ ਅਜ਼ਲਾ ਤੋਂ, ਜਿਵੇਂ ਸ਼ਕਰਗੜ੍ਹ ਤੋਂ, ਗੁਜਰਾਤ ਤੋਂ, ਨਾਰੋਵਾਲ ਤੋਂ ਔਰ ਡੇਰਾ ਗਾਜ਼ੀ ਖਾਨ ਤੋਂ ਔਰ ਇਰਦਾ ਗਿਰਦ ਤੋਂ ਸਾਰੇ ਪਿਆਰ ਕਰਨ ਵਾਲੇ ਇਕੱਠੇ ਹੋਏ ਨੇ। ਤੇ ਅੱਲਾ ਦੀ ਜ਼ਾਤ ਦਾ ਬੜਾ ਸਾਰਾ ਸ਼ੁਕਰ ਹੈ ਕਿ ਅੱਲਾ ਨੇ ਮੈਨੂੰ ਇਹ ਨਗੀਨੇ, ਮੈਨੂੰ ਇਹ ਹੀਰੇ ਤੋਹਫੇ ਦੇ ਵਿੱਚ ਤੁਹਾਡੇ ਜੇ ਜੀ ਦਿੱਤੇ ਨੇ। ਜਿੱਥੇ ਜਿੱਥੇ ਬਹਿ ਕੇ ਵੀ ਓਵਰਸੀਜ਼ ਪਾਕਿਸਤਾਨੀ, ਅੰਦਰੂਨ ਮੁਲਕ ਜਾਂ ਬੈਰੂਨ ਮੁਲਕ, ਜਿੱਥੇ ਜਿੱਥੇ ਬਹਿ ਕੇ ਵੇਖ ਰਹੇ ਹੋ, ਸੁਣ ਰਹੇ ਹੋ, ਤੁਹਾਡੇ ਸਾਰਿਆਂ ਦੇ ਵੇਖਣ ਦਾ ਬਹੁਤ ਬਹੁਤ ਸ਼ੁਕਰੀਆ। ਜੇ ਗੱਲ ਚੰਗੀ ਲੱਗੇ ਤੇ ਅੱਗੇ ਸ਼ੇਅਰ ਲਾਜ਼ਮੀ ਕਰ ਛੜਿਓ। ਮੇਰੇ YouTube ਚੈਨਲ ਦਾ ਨਾਮ ਅਵੈਸ ਘੁੰਮਣ ਸਿਆਲਕੋਟੀ, ਟਿਕਟਾਕ ਦੀ ਆਈਡੀ ਵੀ ਇਸੇ ਨਾਂ ਤੋਂ, ਫੇਸਬੁੱਕ ਪੇਜ 2 ਨੇ, ਅਵੈਸ ਅਹਿਮਦ ਘੁੰਮਣ ਦੇ ਨਾਂ ਤੋਂ ਵੀ, ਅਵੈਸ ਘੁੰਮਣ ਸਿਆਲਕੋਟੀ ਦੇ ਨਾਂ ਤੋਂ ਵੀ। ਜੇ ਅੱਛੀ ਲੱਗੇ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਕਰਿਓ, ਅੱਗੇ ਸ਼ੇਅਰ ਲਾਜ਼ਮੀ ਕਰਿਓ। ਮਿਲਨੇ ਆ ਇੱਕ ਨਵੀਂ ਵੀਡੀਓ ਦੇ ਨਾਲ। ਆਪਣਾ ਖਿਆਲ ਰੱਖਿਓ। ਅੱਲਾ ਸੋਹਣੇ ਦੇ ਵਾਲੇ। ਅਸਲਾਮ ਅਲੈਕੁਮ।